ਤਾਂ ਖਬਰ ਆ ਰਹੀ ਆ ਜਰਮਨ ਤੇ ਕਹਿੰਦੇ ਵੀ ਫਰਾਂਸ ਦੇ ਜਿਹੜੇ ਸਰਕਾਰਾਂ ਆ ਉਹ ਸੀਰੀਆ ਦੇ ਨਵੇਂ ਲੀਡਰਸ ਦੇ ਨਾਲ ਮੁਲਾਕਾਤ ਜਿਹੜੀਆਂ ਉਹ ਕਰ ਰਹੇ ਆ। ਸੀਰੀਆ ਦੇ ਜਿਹੜੇ ਉੱਥੇ ਸਿਵਲ ਵਾਰ ਚੱਲ ਰਹੀ ਸੀ ਉਹਨਾਂ ਨੇ ਇਵੈਂਚੁਅਲੀ ਬਸ਼ਰ ਅਲ ਅਸਾਦ ਦਾ ਤਖਤਾ ਜਿਹੜਾ ਆ ਉਹ ਪਲਟ ਦਿੱਤਾ ਸੀਗਾ ਤੇ ਟ੍ਰਾਂਜੀਸ਼ਨ ਜਿਹੜੀ ਸਰਕਾਰ ਆ ਉੱਥੇ ਹੁਣ ਬਣਾਈ ਗਈ ਆ। ਪਹਿਲੇ ਕਹਿੰਦੇ EU ਦੇ ਜਿਹੜੇ ਡਿਪਲੋਮੈਟਸ ਆ ਉਹ ਸੀਰੀਆ ਦੇ ਵਿੱਚ ਗਏ ਨੇ ਬਸ਼ਰ ਅਲ ਅਸਾਦ ਤੇ ਜਿਹੜੇ ਉਹ ਕੱਢੇ ਜਾਣ ਤੋਂ ਬਾਅਦ ਚ। ਜਰਮਨੀ ਦੀ ਫੋਰਨ ਮਿਨਿਸਟਰ ਐਨਾਲੀਆ ਬੀਅਰਬੌਕ ਤੇ ਯੂਰਪ ਉਹਨਾਂ ਨੇ ਕਿਹਾ ਵੀ ਯੂਰਪ ਦੇ ਦੁਆਰਾ ਜਿਹੜਾ ਸੀਰੀਆ ਦੀ ਟ੍ਰਾਂਜੀਸ਼ਨਲ ਸਰਕਾਰ ਡੋਮੈਸਕਸ ਦੇ ਵਿੱਚ ਆ ਉਸ ਦੀ ਸਪੋਰਟ ਜਿਹੜੀ ਉਹ ਕੀਤੀ ਜਾਵੇਗੀ ਤੇ ਪੋਲੀਟੀਕਲ ਟਾਕਸ ਹਰ ਤਰ੍ਹਾਂ ਦੇ ਜਿਹੜੇ ਉੱਥੇ ਦੇ ਐਥਨਿਕ ਤੇ ਜਿਹੜੇ ਰਿਲੀਜੀਅਸ ਗਰੁੱਪ ਆ ਉਹਨਾਂ ਦੇ ਨਾਲ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਵੀ ਇੱਕ ਨਵੀਂ ਸ਼ੁਰੂਆਤ ਆ ਯੂਰਪ ਤੇ ਸੀਰੀਆ ਦੇ ਦਰਮਿਆਨ, ਜਰਮਨੀ ਤੇ ਸੀਰੀਆ ਦੇ ਦਰਮਿਆਨ ਕਹਿੰਦੇ ਵੀ ਇੱਕ ਨਵੀਂ ਬਿਗਨਿੰਗ ਇਹ ਹੋ ਰਹੀ ਹੈਗੀ ਆ। ਬਰਬਕ ਤੇ ਫਰਾਂਸ ਦੇ ਜਿਹੜੇ ਜੀਨ ਨਿਓਲ ਬੈਰਟ ਆ ਉਹ ਸੀਰੀਆ ਦੇ ਡਿਫੈਕਟੋ ਜਿਹੜੇ ਲੀਡਰ ਅਹਿਮਦ ਅਲ ਸ਼ਰਾ ਉਸ ਨੂੰ ਡਮਸਕਸ ਦੇ ਵਿੱਚ ਕਹਿੰਦੇ ਵੀ ਮਿਲ ਕੇ ਜਿਹੜੇ ਉਹ ਆਏ ਨੇ ਤੇ ਕਹਿੰਦੇ ਸੀਰੀਆ ਦੇ ਉੱਤੋਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਦੇ ਪੋਲੀਟੀਕਲ ਪ੍ਰੋਸੈਸ ਨੂੰ ਦੇਖਦੇ ਹੋਏ ਹੀ ਲਿਫਟ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਸੋ ਦੇਖ ਲਓ ਹਰਜੋਤ ਸਿੰਘ ਜੀ ਕਿੱਦਾਂ ਜਿਹੜਾ ਪਾਸਾ ਪਲਟਦਾ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਨੇ ਸਾਡੇ ਮੁਲਕ ਨੇ $10 ਮਿਲੀਅਨ ਦਾ ਅਵਾਰਡ ਨਾਮ ਰੱਖਿਆ ਸੀ ਉਹਦੇ ਤੇ ਹੁਣ ਉਹ ਨਾਮ ਵੀ ਚੱਕ ਦਿੱਤਾ ਆ। ਤੇ ਫਿਰ ਸੋਸ਼ਲ ਮੀਡੀਆ ਜਾਂ ਹੋਰ ਜਿਹੜੇ ਇਹਨਾਂ ਦੀ ਫਿਰ ਪੋਜੀਸ਼ਨ ਕੀ ਰਹਿੰਦੀ ਆ ਜਿੱਥੇ ਜੇ ਕੋਈ ਆਜ਼ਾਦੀ ਦੀ ਗੱਲ ਕਰਦਾ ਇਹ ਤੁਹਾਡੇ ਜਿਹੜੇ ਚੈਨਲ ਬੈਨ ਕਰ ਦਿੰਦੇ ਆ। ਨਹੀਂ ਇਹਨਾਂ ਦਾ ਤੇ ਹਰਜੋਤ ਸਿੰਘ ਸੋਸ਼ਲ ਮੀਡੀਆ ਦਾ ਨਾ ਪਹਿਲਾਂ ਕਦੀ ਸੀਗਾ ਨਾ ਉਹ ਹੋਣਾ, ਉਹ ਹਮੇਸ਼ਾ ਹੀ ਸਰਕਾਰਾਂ ਦੇ ਨਾਲ ਹੀ ਮਿਲ ਕੇ ਚੱਲਿਆ ਤੇ ਉਹਨਾਂ ਨੇ ਹਮੇਸ਼ਾ ਹੀ ਸਰਕਾਰਾਂ ਦੇ ਨਾਲ ਹੀ ਮਿਲ ਕੇ ਚੱਲਣਾ। ਡਸ ਨਾਟ ਮੈਟਰ ਇੱਥੇ ਕੌਣ ਜਿਹੜਾ ਉਹ ਆਉਂਦਾ ਹੈ, ਉਹਨਾਂ ਨੇ ਉਹਨਾਂ ਦੀ ਹੀ ਬੋਲੀ ਜਿਹੜੀ ਉਹ ਬੋਲਣੀ ਹੁੰਦੀ ਹੈ ਤੇ ਉਹੀ ਚੀਜ਼ ਆਪਾਂ ਪਹਿਲਾਂ ਵੀ ਦੇਖਦੇ ਆਏ ਆ, ਉਹੀ ਚੀਜ਼ ਜਿਹੜੀ ਉਹ ਗਾਂਹ ਵੀ ਦੇਖਦੇ ਰਵਾਂਗੇ। ਸੋ ਇਹ ਆ ਵੀ ਪਾਸੇ ਇਦਾਂ ਪਲਟ ਜਾਂਦੇ ਆ। ਉਹਨਾਂ ਦੀ ਜਥੇਬੰਦੀ ਨੂੰ ਵੀ ਅੱਤਵਾਦੀ ਜਥੇਬੰਦੀ ਘੋਸ਼ ਸੀ ਉਹ ਵੀ ਵਾਪਸ ਲੈ ਰਹੇ ਆ ਤੇ ਇਨਾਮ ਵੀ ਜਿਹੜਾ ਉਹ ਚੱਕਿਆ ਗਿਆ ਤੇ ਅਗਲਾ ਹੁਣ ਸਰਕਾਰ ਦਾ ਲੀਡਰ ਦੇ ਤੌਰ ਦੇ ਉੱਤੇ ਆ। ਤੇ ਯੂਰਪੀਅਨ ਸੰਘ ਦੇ ਆ ਕੇ ਦੇਖੋ ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਸਪੈਸ਼ਲ ਡਿਪਲੋਮੈਟ ਆ ਉਹ ਆ ਕੇ ਉਹਨਾਂ ਨੂੰ ਹੁਣ ਮਿਲ ਰਹੇ ਆ ਤੇ ਮੁਲਾਕਾਤਾਂ ਕਰ ਰਹੇ ਆ ਵੀ ਭਾਈ ਤੁਹਾਡੇ ਨਾਲ ਜਿਹੜੀ ਸਰਕਾਰ ਆ ਉਹ ਅਸੀਂ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ ਜੀ। ਸੋ ਬਿਲਕੁਲ ਹਮੇਸ਼ਾ ਜਿਹੜੇ ਕਹਿੰਦੇ ਨਾ ਵੀ ਕਿਸੇ ਲਈ ਅੱਤਵਾਦੀ ਹੋ ਸਕਦਾ ਪਰ ਆਪਣੇ ਮੁਲਕ ਦੇ ਲਈ ਉਹ ਆਜ਼ਾਦੀ ਦਾ ਜਿਹੜਾ ਆਜ਼ਾਦੀ ਦੀ ਕਿਰਨ ਲੈ ਕੇ ਆਇਆ ਜੀ। ਦੇਖੋ ਆਜ਼ਾਦੀ ਉਹਨੇ ਉੱਥੇ ਲਿਆਂਦੀ ਉਹਨਾਂ ਦੇ ਹਿਸਾਬ ਦੇ ਨਾਲ ਤੇ ਇਦਾਂ ਆ। ਬਸ਼ਰ ਅਲ ਅਸਾਦ ਨੂੰ ਪੁੱਛੋਗੇ ਤਾਂ ਉਹਨਾਂ ਨੇ ਕਹਿਣਾ ਧੱਕਾ ਕੀਤਾ, ਰਸ਼ੀਆ ਵਾਲਿਆਂ ਨੂੰ ਪੁੱਛੋਗੇ ਉਹਨਾਂ ਨੇ ਕਹਿਣਾ ਵੀ ਗਲਤ ਆ। ਪਰ ਉੱਥੋਂ ਦੇ ਲੋਕ ਤਾਂ ਖੁਸ਼ ਨੇ, ਆਮ ਲੋਕ ਜਿਹੜੇ ਉੱਥੇ ਖੁਸ਼ ਨੇ। ਉਹ ਦੇਖੋ ਡਿਕਟੇਟਰ ਸੀ, ਇੰਨਾ ਜ਼ੁਲਮ ਕੀਤਾ, ਲੱਖਾਂ ਦੇ ਹਿਸਾਬ ਨਾਲ ਲੋਕ ਮਾਰੇ ਤੇ ਹੁਣ ਇਦਾਂ ਦੀ ਪੋਜੀਸ਼ਨ ਆ ਵੀ ਉਹਦੀ ਵਾਈਫ UK ਬੋਰਨ, ਉਹ ਕਹਿੰਦੀ ਮੈਂ UK ਵਾਪਸ ਜਾਣਾ ਆ, ਬਿਮਾਰ ਆ। UK ਵਾਲੇ ਕਹਿੰਦੇ ਨਹੀਂ ਤੈਨੂੰ ਐਂਟਰ ਨਹੀਂ ਹੋਣ ਦੇਣਾ। ਇੱਕ ਇਹ ਵੀ ਖਬਰ ਆ ਰਹੀ ਆ ਵੀ ਅਸਾਦ ਨੂੰ ਜ਼ਹਿਰ ਦਿੱਤੀ ਗਈ ਆ ਰਸ਼ੀਆ 'ਚ, ਹਜੇ ਕਨਫਰਮ ਨਹੀਂ ਹੋਇਆ। ਕਈ ਮੀਡੀਆ ਰਿਪੋਰਟਸ ਜਿਹੜੀਆਂ ਇਹ ਵੀ ਆ ਰਹੀਆਂ। ਸੋ ਸਿਚੁਏਸ਼ਨ ਇਦਾਂ ਦੀ ਹੁੰਦੀ ਹੈਗੀ ਆ ਵੀ ਕਿਸੇ ਇਹ ਵੀ UK ਤੋਂ ਆਈ ਸਰਜਨ ਆ ਜਿਹੜਾ ਬਸ਼ਰ ਅਲ ਅਸਾਦ ਉੱਤੇ ਜਿਹੜਾ ਇੰਨਾ ਜ਼ੁਲਮ ਕੀਤਾ ਹੋਵੇ ਪਤਾ ਲੱਗਦਾ ਵੀ ਬੰਦਾ ਕਿੱਥੇ ਏਦਾਂ ਹੈ। ਨਹੀਂ ਭੱਜ ਨਹੀਂ ਹੁੰਦਾ ਜੀ ਕਿਸੇ ਪਾਸੇ ਵੀ ਜਿਹੜਾ ਉਹ ਧੋਈ ਨਹੀਂ ਹੁੰਦੀ। ਸੋ ਇਹ ਸਾਰੀ ਚੀਜ਼ ਦੇਖਣ ਨੂੰ ਮਿਲ ਰਹੀ ਆ। ਸੋ ਕੰਨ ਤੇ ਲਿਖਿਆ ਉਹ ਜਿਹੜੀ ਗੱਲ ਨਾ ਡਾਕਟਰ ਅਗਲੀ ਵਾਰੀ ਤੇਰੀ, ਤਾਂ ਉਹ ਚੀਜ਼ ਜਿਹੜੀ ਇਸ ਟਾਈਮ ਬਸ਼ਰ ਅਲ ਅਸਾਦ ਦੇ ਨਾਲ ਸਾਹਮਣੇ ਆ। ਤੇ ਜਿਹੜੇ 11 ਸਾਲ ਤੋਂ 12 ਸਾਲ ਤੋਂ ਜੂਝ ਰਹੇ ਸੀ ਉਹ ਇਸ ਟਾਈਮ ਸੱਤਾ 'ਚ ਨੇ। ਉਹਨਾਂ ਦੇ ਨਾਲ ਹੁਣ ਜਿਹੜੀਆਂ ਉਹੀ ਸਰਕਾਰਾਂ ਜਿਹੜੀਆਂ ਵੈਸਟ ਦੀਆਂ ਉਹ ਹੁਣ ਗੱਲਬਾਤ ਕਰ ਰਹੀਆਂ। ਸੋ ਇੱਥੋਂ ਇੱਕ ਉਜਵਲ ਭਵਿੱਖ ਦੇ ਦ੍ਰਿਸ਼ ਜਿਹੜੇ ਉਹ ਜ਼ਰੂਰ ਨਜ਼ਰ ਆਉਂਦੇ ਆ। ਜਿਹੜੇ ਇਨਸਾਫ ਪਸੰਦ ਕੌਮਾਂ ਨੇ, ਆਜ਼ਾਦ ਪਸੰਦ ਕੌਮਾਂ ਨੇ ਜਿਹੜੀਆਂ ਜੂਝ ਰਹੀਆਂ ਆ, ਉਹਨਾਂ ਨੂੰ ਇੱਦਾਂ ਦੀਆਂ ਸਟੋਰੀਆਂ ਜਿਹੜੀਆਂ ਉਹ ਜ਼ਰੂਰ ਦੇਖਣੀਆਂ ਚਾਹੀਦੀਆਂ ਆ, ਸੁਣਨੀਆਂ ਚਾਹੀਦੀਆਂ ਵੀ ਭਾਈ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਮਿਸ਼ਨ ਜਿਹੜੇ ਆ ਉਹ ਫਤਿਹ ਹੋ ਜਾਂਦੇ ਨੇ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ